ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਹੋਰ ਆਲੇ ਦੁਆਲੇ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਜਰਨੈਲ ਸਿੰਘ ਲਿਨਵਰਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ ਤਲਵਨ ਫਰਜ਼ਨੋ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਦੀਪ ਸਿੰਘ ਸੈਣੀ ਸੈਨੋਜ਼ੇ, ਜਸਵਿੰਦਰ ਸਿੰਘ ਵੈਕ ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹੈਗੇ ਆ ਕਾਂਗਰਸ ਦੀ। ਕਾਂਗਰਸ ਨੇ ਵਿਰੋਧੀ ਧਿਰਾਂ ਨੂੰ ਲੈ ਕੇ ਸਰਕਾਰ ਘੇਰੀ। ਜੀ ਕੱਲ ਵਿਰੋਧੀ ਧਿਰਾਂ ਜਿਹੜੀ ਸੀ ਉਹਨਾਂ ਦੇ ਨਾਲ ਇੱਕ ਮੀਟਿੰਗ ਜਿਹੜੀ ਸੀ ਉਹ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਹੋਈ। 22 ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਦੇਸ਼ ਦੇ ਹਾਲਾਤ ਦੇ ਉੱਤੇ ਵਿਚਾਰਾਂ ਜਿਹੜੀਆਂ ਉਹ ਕੀਤੀਆਂ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ COVID-19 ਕਰਕੇ ਦੇਸ਼ ਦੇ ਅੰਦਰ ਬਣੇ ਹਾਲਾਤ ਦੇ ਮੱਦੇਨਜ਼ਰ ਕੇਂਦਰ ਦੀ ਸਰਕਾਰ ਦੇ ਉੱਤੇ ਹੱਲਾ ਬੋਲਿਆ ਔਰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਆਪਣੇ ਲੋਕਤੰਤਰਿਕ ਹੋਣ ਦੇ ਸਾਰੇ ਭੁਲੇਖੇ ਜਿਹੜੇ ਆ ਉਹ ਦੂਰ ਕਰਤੇ ਆ ਤੇ ਸੰਘਵਾਦ ਦੀ ਭਾਵਨਾ ਨੂੰ ਭੁਲਾਤਾ ਹੈ। ਸੋਨੀਆ ਗਾਂਧੀ ਨੇ 22 ਵਿਰੋਧੀ ਪਾਰਟੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੀਟਿੰਗ ਕਰਕੇ ਦੇਸ਼ ਅੰਦਰ ਕਰੋਨਾ ਵਾਇਰਸ ਕਰਕੇ ਬਣੇ ਹਾਲਾਤ ਦੇ ਉੱਤੇ ਚਰਚਾ ਕੀਤੀ ਔਰ ਲਾਕਡਾਊਨ ਦੇ ਮਾਪਦੰਡਾਂ ਨੂੰ ਲੈ ਕੇ ਕਿਹਾ ਕਿ ਨਿਸ਼ਚਿਤ ਨਹੀਂ ਸੀ ਤੇ ਉਹਦੇ ਕੋਲੇ ਤੋਂ ਬਾਹਰ ਨਿਕਲਣ ਦੀ ਕੋਈ ਰਣਨੀਤੀ ਜਿਹੜੀ ਉਹ ਨਹੀਂ ਹੈ। ਇਹਦੇ ਵਿੱਚੋਂ ਹੁਣ ਜਿਹੜਾ ਉਹ ਬਾਹਰ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਆਉਣਾ। ਜਿਹੜੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਸੀਗੀਆਂ ਜੀ, ਉਹਨਾਂ ਨੇ ਇਹ ਗੱਲ ਕਹੀ ਕਿ ਜ਼ਾਲਮਾਨਾ ਢੰਗ ਦੇ ਨਾਲ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਦੇਸ਼ ਦੇ 13 ਕਰੋੜ ਪਰਿਵਾਰਾਂ ਨੂੰ ਅਣਗੌਲਿਆ ਕਰਤਾ ਔਰ ਉਹਨਾਂ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਦੇ ਵੱਲੋਂ 12 ਮਈ ਨੂੰ ਐਲਾਨਿਆ ਗਿਆ 20 ਲੱਖ ਕਰੋੜ ਰੁਪਏ ਦਾ ਪੈਕੇਜ ਤੇ ਵਿੱਤ ਮੰਤਰੀ ਦੇ ਵੱਲੋਂ 5 ਦਿਨ ਤੱਕ ਇਹਦੀ ਕੀਤੀ ਗਈ ਵਿਆਖਿਆ ਦੇਸ਼ ਲਈ ਮਜ਼ਾਕ ਸਾਬਤ ਹੋਈ ਹੈ। ਇਹਨਾਂ ਪਾਰਟੀਆਂ ਨੇ ਇਹ ਗੱਲ ਕਹੀ ਕਿ ਇਹਦਾ ਕੋਈ ਸੰਕੇਤ ਨਹੀਂ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਜਾਂ ਸਥਾਈ ਕਮੇਟੀਆਂ ਦੀ ਮੀਟਿੰਗ ਕਦੋਂ ਸੱਦੀ ਜਾਊਗੀ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਖੁਦ ਦੇ ਲੋਕਤੰਤਰਿਕ ਹੋਣ ਦਾ ਵਿਖਾਵਾ ਕਰਨਾ ਹੀ ਛੱਡ ਦਿੱਤਾ ਤੇ ਸਾਰੀਆਂ ਸ਼ਕਤੀਆਂ PMO ਤੱਕ ਸੀਮਿਤ ਹੋ ਕੇ ਰਹਿ ਗਈਆਂ ਨੇ। ਇਹਨਾਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸਰਕਾਰ ਅਨਪੜ੍ਹਾਂ ਵਾਂਗ ਕੰਮ ਕਰ ਰਹੀ ਹੈ ਤੇ ਕਿਸੇ ਨਾਲ ਸੰਵਾਦ ਜਾਂ ਬਹਿਸ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਸੋਨੀਆ ਗਾਂਧੀ ਨੇ ਇਹ ਗੱਲ ਕਹੀ ਕਿ ਸਰਕਾਰ ਦੇ ਵੱਲੋਂ ਜਨਤਕ ਅਦਾਰਿਆਂ ਦੀ ਖੁੱਲੀ ਵਿਕਰੀ ਕੀਤੀ ਜਾ ਰਹੀ ਤੇ ਕਿਰਤ ਕਾਨੂੰਨਾਂ ਦਾ ਘਾਣ ਜਿਹੜਾ ਉਹ ਕੀਤਾ ਜਾ ਰਿਹਾ। ਜਿਉਂ ਇਹ COVID-19 ਜਿਹੜਾ ਦੀ ਉਹ ਸ਼ੁਰੂ ਹੋਇਆ ਮੁਲਕ ਦੇ ਵਿੱਚ ਜਾਂ ਲਾਕਡਾਊਨ ਜਿਹੜਾ ਦੀ ਉਹ ਸ਼ੁਰੂ ਹੋਇਆ, ਇਹ ਵਿਰੋਧੀ ਧਿਰਾਂ ਦਾ ਸਭ ਤੋਂ ਵੱਡਾ ਹੱਲਾ ਜਿਹੜਾ ਉਹ ਕੇਂਦਰ ਦੀ ਸਰਕਾਰ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਕਿਹਾ ਜਾ ਸਕਦਾ। ਵਿਰੋਧੀ ਧਿਰਾਂ ਦਾ ਰੋਲ ਇਸ ਵੇਲੇ ਬਹੁਤ ਵੱਡਾ ਹੈ ਜੇ ਉਹ ਸਮਝਣ ਤਾਂ, ਕਿਉਂਕਿ ਇਹ ਗੱਲ ਸਹੀ ਹੈ ਕਿ ਜਿਹੜਾ ਮਾਹੌਲ ਹੈ ਉਹ ਐਸਾ ਬਣਿਆ ਹੋਇਆ, ਉਹ ਲੱਗ ਰਿਹਾ ਕਿ ਜਿਵੇਂ ਕਿਤੇ ਕੋਈ ਸੁਣਵਾਈ ਨਾਂ ਦੀ ਚੀਜ਼ ਹੀ ਜਿਹੜੀ ਉਹ ਹੈ ਨਹੀਂ ਗੀ। ਹਾਲਾਂਕਿ ਭਾਜਪਾ ਨੇ ਜਿਹੜਾ ਇਹਦੇ ਉੱਤੇ ਜਿਹੋ ਜਿਹੇ ਜਵਾਬ ਦੀ ਆਸ ਸੀ ਉਹੋ ਜਿਹਾ ਇਹ ਗੱਲ ਕਹਿਤੀ ਕਿ ਕਾਂਗਰਸ ਸਿਰਫ ਜਿਹੜੀ ਜੀ ਉਹ ਆਲੋਚਨਾ ਕਰਨਾ ਜਾਣਦੀ ਹੈ ਔਰ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਜਿਹੜੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਇੱਕ ਟੀਮ ਵਜੋਂ ਕੰਮ ਕਰ ਰਹੇ ਆ, ਪਰ ਕਾਂਗਰਸ ਪਾਰਟੀ ਇਸ ਮੁੱਦੇ ਦੇ ਉੱਤੇ ਮੀਟਿੰਗ ਕਰਕੇ ਜਿਹੜੀ ਭਾਸ਼ਾ ਵਰਤ ਰਹੀ ਹੈ ਉਹ ਮਾੜੀ ਹੈ ਜੀ। ਬਹੁਤ ਕੁਛ ਹੋ ਰਿਹਾ ਜੀ। ਤੇ ਅੱਗੇ ਗੱਲ ਕਰਦੇ ਆ, ਕੇਂਦਰ ਦੀ ਸਰਕਾਰ ਨੇ ਵੈਸੇ ਦੇਸ਼ ਹੀ ਰਗੜ ਸਿੱਟਿਆ ਆ, ਕੱਲਾ ਮਹਿਕਮਾ ਰਗੜ ਕੇ ਹੁਣ ਇਹਨਾਂ ਨੇ ਆੜਤੀਏ ਵੀ ਰਗੜੇ। ਜਦੋਂ ਬੋਲ ਹੀ ਵਿਰੋਧ ਹੀ ਕੋਈ ਨਹੀਂ ਗਾ ਜੀ, ਵਿਰੋਧ ਨਹੀਂ ਹੋ ਰਿਹਾ ਨਾ। ਪੰਜਾਬ ਦੀ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਮੰਡੀਆਂ ਵਨ ਨੇਸ਼ਨ ਵਨ ਮੰਡੀ ਵਾਲਾ ਲਿਆਂਦਾ ਜੀ ਤੇ MSP ਜਿਹੜੀ ਆ ਉਹ ਖਤਮ ਕਰ ਦੇਣੀ ਹੈ ਕੇਂਦਰ ਦੀ ਸਰਕਾਰ ਨੇ, ਰਾਹ ਖੋਲ ਦੇਣੇ ਵੱਡਿਆਂ ਦੇ ਵਾਸਤੇ, ਕਿਸਾਨ ਉੱਜੜ ਜੂਗਾ ਇਹਦੇ ਵਿੱਚ। ਇਹਦੀ ਗੱਲਬਾਤ ਜਿਹੜੀ ਉਹ ਚੱਲ ਹੀ ਰਹੀ ਹੈ। ਹੁਣ ਕੇਂਦਰ ਦੀ ਸਰਕਾਰ ਨੇ ਆੜ੍ਹਤੀਆਂ ਦੇ 2.5% ਕਮਿਸ਼ਨ ਦੇ ਮਾਮਲੇ ਦੇ ਉੱਤੇ ਪੰਜਾਬ ਨੂੰ ਨਵਾਂ ਝਟਕਾ ਦੇ ਦਿੱਤਾ। ਕੇਂਦਰੀ ਖੁਰਾਕ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਇਹ ਕਿਹਾ ਕਿ ਐਤਕੀ ਹਾੜੀ ਦੀ ਜਿਣਸ ਦੀ ਖਰੀਦ ਤੇ ਆੜ੍ਹਤੀਆਂ ਨੂੰ ਪ੍ਰਤੀ ਕੁਇੰਟਲ ਪਿੱਛੇ 46 ਰੁਪਏ ਕਮਿਸ਼ਨ ਮਿਲੂਗਾ, ਜਦੋਂ ਕਿ ਪਹਿਲਾਂ ਸਰਕਾਰੀ ਭਾਅ ਦੇ ਉੱਤੇ 2.5% ਦੇ ਹਿਸਾਬ ਦੇ ਨਾਲ ਆੜ੍ਹਤੀਆਂ ਨੂੰ ਕਮਿਸ਼ਨ ਮਿਲਦਾ ਸੀਗਾ। ਐਤਕੀ ਕਣਕ ਦਾ ਸਰਕਾਰੀ ਭਾਅ 1925 ਰੁਪਏ ਪ੍ਰਤੀ ਕੁਇੰਟਲ ਜਿਹੜਾ ਜੀ ਉਹ ਰੱਖਿਆ ਗਿਆ ਔਰ ਇਹਦੇ ਉੱਤੇ 2.5% ਦੇ ਲਿਹਾਜ਼ ਦੇ ਨਾਲ ਆੜ੍ਹਤੀਆਂ ਦਾ ਕਮਿਸ਼ਨ ਪਰ ਕੁਇੰਟਲ 48 ਰੁਪਏ ਬਣਦਾ।
ਪਰ ਕੇਂਦਰ ਦੀ ਸਰਕਾਰ ਨੇ ਵੀ ਥਾਂ ਦੇ ਉੱਤੇ 46 ਰੁਪਏ ਦੇਣ ਦਾ ਫੈਸਲਾ ਕੀਤਾ। ਪੰਜਾਬ ਦੀਆਂ ਮੰਡੀਆਂ 'ਚ ਹੁਣ ਤੱਕ 125 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਕੇਂਦਰੀ ਕੱਟ ਕਰਕੇ ਆੜ੍ਹਤੀਆਂ ਨੂੰ 25 ਕਰੋੜ ਰੁਪਏ ਘੱਟ ਮਿਲਣਗੇ। ਆੜ੍ਹਤੀਏ ਇਸ ਗੱਲੋਂ ਔਖੇ ਆ ਕਿ ਜਿਨ੍ਹਾਂ ਨੇ ਫੌਰੀ ਮਸਲਾ ਪੰਜਾਬ ਸਰਕਾਰ ਕੋਲ ਉਠਾਇਆ, ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 20,500 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ, ਜੋ ਕਿ 107 ਲੱਖ ਮੀਟ੍ਰਿਕ ਟਨ ਦੀ ਬਣਦੀ ਹੈ। ਉਂਝ ਤਾਂ ਪੰਜਾਬ ਦੇ ਵਿੱਚ ਰਜਿਸਟਰਡ ਜਿਹੜੇ ਆੜ੍ਹਤੀਆਂ ਦੀ ਗਿਣਤੀ 45,000 ਦੇ ਕਰੀਬ ਹੈ, ਪਰ ਅਮਲੀ ਤੌਰ ਦੇ ਉੱਤੇ ਕਰੀਬ 30,000 ਆੜ੍ਹਤੀਏ ਜਿਹੜੇ ਜੀ ਉਹ ਕੰਮ ਕਰਦੇ ਆ। ਕੇਂਦਰ ਸਰਕਾਰ ਨੇ ਟੇਢੇ ਤਰੀਕੇ ਦੇ ਨਾਲ ਆੜ੍ਹਤੀਆਂ ਦੇ ਕਮਿਸ਼ਨ ਨੂੰ ਘੱਟੋ ਘੱਟ ਸਮਰਥਨ ਦੇ ਨਾਲੋਂ ਵੱਖਰਿਆ ਕਰ ਦਿੱਤਾ। ਉਹਨੇ ਹੁਣ ਇਹ ਕੀ ਕੀਤਾ ਕਿ ਉੱਕਾ ਪੁੱਕਾ ਕਰ ਦਿੱਤਾ। ਪਹਿਲਾਂ 2.5% ਸੀਗਾ, ਉਹਨੂੰ ਇਹ ਹੈ ਕਿ ਜੇ ਸਮਰਥਨ ਮੁੱਲ ਜਿਹੜਾ ਜੀ ਉਹ ਤਾਂ ਜਾਂਦਾ, ਆੜ੍ਹਤੀਆਂ ਦੇ ਪੈਸੇ ਜਿਹੜੇ ਜੀ ਉਹਦੇ ਵਿੱਚ ਵੱਧਦੇ, ਉੱਥੇ ਉਹਨੂੰ ਜਿਹੜੀ ਜੀ ਉਹ ਰੋਕ ਲਾਤੀ ਹੈ। ਜਦੋਂ ਪਹਿਲਾਂ ਇਹ ਸਰਕਾਰੀ ਭਾਅ ਦਾ ਹਿੱਸਾ ਹੁੰਦਾ ਸੀਗਾ ਔਰ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਕਮਿਸ਼ਨ ਦਿੱਤਾ ਜਾਂਦਾ, ਅੱਗੇ ਹੁਣ ਰਾਜ ਸਰਕਾਰ ਕੇਂਦਰ ਤੋਂ ਵਸੂਲਦੀ ਹੈ। ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਜਿਹੜੀ ਇਹਦੀ ਇਹ ਗੱਲ ਇਹਦਾ ਜਿਹੜਾ ਜੀ ਐਲਾਨ ਕੀਤਾ ਔਰ ਇਹ ਜਿਹੜੇ ਪੰਜਾਬ ਦੀ ਸਰਕਾਰ ਦੇ ਵੱਲੋਂ ਰਾਮ ਵਿਲਾਸ ਪਾਸਵਾਨ ਕੋਲੇ ਇਹ ਮੁੱਦਾ ਜਿਹੜਾ ਜੀ ਉਹ ਉਠਾਇਆ ਗਿਆ। ਆੜ੍ਹਤੀਏ ਜਿਹੜੇ ਜੀ ਉਹ ਔਖੇ ਨੇ। ਇਹ ਕਿਹਾ ਕਿ ਖੁਰਾਕ ਤੇ ਸਪਲਾਈ ਮੰਤਰੀ ਪੰਜਾਬ ਦੇ ਨਾਲ ਮੁਲਾਕਾਤ ਉਹਨਾਂ ਨੇ ਕੀਤੀ ਹੈ ਤੇ ਕੇਂਦਰ ਕੋਲ ਇਹ ਮਾਮਲਾ ਉਠਾਉਣ ਨੂੰ ਜਿਹੜਾ ਜੀ ਉਹ ਕਿਹਾ। ਚਲੋ ਜੋ ਵੀ ਹੈ ਜੀ, ਇਹੀ ਲੋਕ ਨੇ ਜੀ, ਜੋ ਮਰਜ਼ੀ ਹੈ ਜੀ, ਵੋਟ ਤਾਂ ਮੋਦੀ ਨੂੰ ਪਾਵਾਂਗੇ। ਬਿਲਕੁਲ ਜੀ, ਵੋਟ ਤਾਂ ਮੁੜ ਕੇ ਫਿਰ ਵੀ ਇਹਨਾਂ ਨੇ ਉੱਥੇ ਹੀ ਪਾਉਣੀ ਆ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀ। ਇੱਥੇ 5 ਜ਼ਿਲ੍ਹੇ ਕਰੋਨਾ ਮੁਕਤ ਹੋਏ ਆ। ਬਿਲਕੁਲ ਇਹ ਬੜੀ ਜਿਹੜੀ ਜੀ ਪੋਜ਼ਿਟਿਵ ਜਿਹੜੀ ਜੀ ਉਹ ਗੱਲ ਹੈ। ਇੱਕ ਵਾਰੀ ਫੇਰ ਪਹਿਲਾਂ ਵੀ ਜਿਹੜਾ ਹੋਏ ਸੀ, ਪਰ ਬਾਅਦ ਦੇ ਵਿੱਚ ਕੁਝ ਪ੍ਰਕੋਪ ਜਿਹੜਾ ਜੀ ਉਹ ਫੇਰ ਹੋ ਗਿਆ ਸੀਗਾ ਕੁਝ ਸ਼ਹਿਰਾਂ ਦੇ ਵਿੱਚ। ਇੱਕ ਇਹਦੇ ਨਾਲ ਲੱਗਵੀਂ ਜਿਹੜੀ ਜੀ ਚੰਗੀ ਖਬਰ ਉਹ ਇਹ ਹੈ ਕਿ 24 ਘੰਟਿਆਂ ਦੇ ਦੌਰਾਨ ਸਿਰਫ ਇੱਕੋ ਨਵਾਂ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ। 5 ਜ਼ਿਲ੍ਹੇ ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਮੋਹਾਲੀ ਤੇ ਮੋਗਾ ਇਹ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੁਣ ਕੋਈ ਵੀ ਵਿਅਕਤੀ ਇੱਥੇ ਇਲਾਜ ਅਧੀਨ ਨਹੀਂ ਗਾ, ਜਿਹਦੇ ਕਰਕੇ ਸਿਹਤ ਵਿਭਾਗ ਨੇ ਇਹਨਾਂ ਜ਼ਿਲ੍ਹਿਆਂ ਨੂੰ ਫਿਲਹਾਲ ਕਰੋਨਾ ਮੁਕਤ ਐਲਾਨਿਆ। ਬਰਨਾਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ, ਤਰਨਤਾਰਨ ਤੇ ਰੂਪਨਗਰ ਇਸ ਤਰ੍ਹਾਂ ਦੇ ਜ਼ਿਲ੍ਹੇ ਆ ਜਿੱਥੇ ਇਸ ਵੇਲੇ ਇੱਕ ਮਰੀਜ਼ ਇਲਾਜ ਅਧੀਨ ਹੈ, ਜਦੋਂ ਕਿ ਮਾਨਸਾ ਤੇ ਪਠਾਨਕੋਟ ਦੇ ਵਿੱਚ 2 ਮਰੀਜ਼ ਇਲਾਜ ਦੇ ਅਧੀਨ ਨੇ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਪ੍ਰਕੋਪ ਦੇ ਦੌਰਾਨ ਮਹੀਨੇ ਤੋਂ ਵੱਧ ਸਮੇਂ ਦੇ ਵਕਫੇ ਤੋਂ ਬਾਅਦ ਇੱਕੋ ਨਵਾਂ ਮਾਮਲਾ ਸਾਹਮਣੇ ਆਉਣ ਕਰਕੇ ਸਿਹਤ ਵਿਭਾਗ ਨੇ ਰਾਹਤ ਜਿਹੜੀ ਆ ਉਹ ਮਹਿਸੂਸ ਕੀਤੀ ਹੈ। ਸਿਹਤ ਵਿਭਾਗ ਦਾ ਜਿਹੜਾ ਬੁਲੇਟਿਨ ਹੈ ਉਹਦੇ ਮੁਤਾਬਕ 24 ਘੰਟਿਆਂ ਦੇ ਦੌਰਾਨ ਲੁਧਿਆਣਾ ਦੇ RPS ਦੇ ਇੱਕ ਨੌਜਵਾਨ ਦਾ ਨਤੀਜਾ ਪੋਜ਼ਿਟਿਵ ਆਇਆ। ਸੂਬੇ ਦੇ ਵਿੱਚ 2029 ਪੋਜ਼ਿਟਿਵ ਕੇਸਾਂ ਦੇ ਵਿੱਚੋਂ 1847 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਕੇ ਘਰੀ ਭੇਜ ਦਿੱਤਾ ਗਿਆ। ਹਸਪਤਾਲਾਂ ਜਾਂ ਆਈਸੋਲੇਸ਼ਨ ਕੇਂਦਰਾਂ ਦੇ ਵਿੱਚ ਇਸ ਵੇਲੇ 143 ਮਰੀਜ਼ ਇਲਾਜ ਅਧੀਨ ਹੈ। ਅੰਮ੍ਰਿਤਸਰ ਦੇ ਵਿੱਚ 2 ਦਿਨ ਪਹਿਲਾਂ ਨਵੇਂ ਜੰਮੇ ਬੱਚੇ ਤੇ 6 ਮਹੀਨਿਆਂ ਦੀ ਬੱਚੀ ਸਣੇ ਹੁਣ ਤੱਕ 39 ਲੋਕਾਂ ਦੀ ਜਾਨ ਇਸ ਖਤਰਨਾਕ ਵਾਇਰਸ ਨੇ ਲਈ ਹੈ। ਔਰ ਪੰਜਾਬ ਦੇ ਵਿੱਚ ਹੁਣ ਤੱਕ ਸਾਹਮਣੇ ਆਏ 2029 ਜਿਹੜੇ ਮਾਮਲੇ ਟੋਟਲ ਜਿਹੜੇ ਉਹ ਸੀਗੇ ਔਰ 9 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਨੇ। ਅੰਮ੍ਰਿਤਸਰ 312, ਜਲੰਧਰ 210, ਲੁਧਿਆਣਾ 172, ਤਰਨਤਾਰਨ 155, ਗੁਰਦਾਸਪੁਰ 129, ਨਵਾਂਸ਼ਹਿਰ ਦੇ ਵਿੱਚ 105 ਤੇ ਪਟਿਆਲੇ ਦੇ ਵਿੱਚ 104। ਹਾਲ ਦੀ ਘੜੀ ਨਵੇਂ ਮਾਮਲੇ ਘੱਟ ਆਉਣ ਕਰਕੇ ਭਾਵੇਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ, ਪਰ ਜੂਨ ਜੁਲਾਈ ਦੇ ਮਹੀਨਿਆਂ ਦੇ ਦੌਰਾਨ ਇਹ ਕਿਹਾ ਜਾ ਰਿਹਾ ਜੀ ਫੁਹਾਰਾ ਸਾਹਮਣੇ ਆ ਸਕਦਾ। ਉਹਦਾ ਕੁਝ ਰੀਜ਼ਨ ਜਿਹੜਾ ਜੀ ਉਹ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਤਾਂ 19,000 ਤੋਂ ਵੱਧ ਪੰਜਾਬੀ ਜਿਹੜੇ ਨੇ ਉਹਨਾਂ ਨੇ ਵਿਦੇਸ਼ਾਂ ਤੋਂ ਆਉਣਾ, ਇਹ ਹੋ ਸਕਦਾ। ਦੂਸਰਾ ਜਿਹੜਾ ਜਦੋਂ ਹੁਣ ਬਾਜ਼ਾਰ ਵਗੈਰਾ ਖੁੱਲ੍ਹੇ ਆ ਤੇ ਲੋਕ ਇੱਕਦਮ ਜ਼ਿਆਦਾ ਖੁੱਲ੍ਹ ਗਏ, ਉਹਦੇ ਕਰਕੇ ਵੀ ਕੁਝ ਜਿਹੜਾ ਜੀ ਉਹ ਖਦਸ਼ਾ ਪਾਇਆ ਜਾ ਰਿਹਾ। ਪਰ ਇਹ ਮਹਿਜ਼ ਖਦਸ਼ਾ ਹੀ ਰਹੇ ਤਾਂ ਇਹ ਇੱਕ ਤੰਦਰੁਸਤ ਖਬਰ ਹੈ ਜੀ ਪੰਜਾਬ ਤੋਂ। 5 ਜ਼ਿਲ੍ਹੇ ਇੱਕ ਵਾਰੀ ਫੇਰ ਕਰੋਨਾ ਮੁਕਤ ਹੋ ਜੀ। ਬਹੁਤ ਵਧੀਆ ਹੈ ਜੀ, ਕੋਈ ਚੰਗੀ ਖਬਰ ਆਈ ਹੈ ਇੱਥੋਂ। ਤੇ ਅੱਗੇ ਗੱਲ ਕਰਦੇ ਹਾਂ ਪੁਲਿਸ ਦੇ ਤਸ਼ੱਦਦ ਦੀ। ਜਾਂ ਕੋਈ ਵਿਖਾਵਾ ਕਰਦਾ ਹੋਵੇ ਜਾਂ ਕੋਈ ਕੁਛ ਮੰਗ ਹੋਵੇ ਕਿਸੇ ਦੀ, ਤੇ ਜਿਹੜੀ ਪੁਲਿਸ ਆ ਉਹ ਹਟਦੀ ਨਹੀਂ ਲੋਕਾਂ ਨੂੰ ਕੁੱਟਣੋਂ। ਜਲੰਧਰ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਲਾਠੀਚਾਰਜ। ਬਿਲਕੁਲ ਜੀ, ਇੱਥੇ ਇੱਕ ਬੱਲੇ ਫਾਰਮ ਹਾਊਸ ਹੈ, ਉਹਦੇ ਵਿੱਚ ਆਪਣੇ ਸੂਬਿਆਂ ਨੂੰ ਵਾਪਸ ਪਰਤਣ ਲਈ ਗੇਟ ਦੇ ਅੰਦਰ ਦਾਖਲ ਹੋ ਰਹੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਤੇ ਪੁਲਿਸ ਨੇ ਜੰਮ ਕੇ ਡਾਂਗਾਂ ਜਿਹੜੀਆਂ ਸੀ ਉਹ ਵਰਾਈਆਂ। ਮਜ਼ਦੂਰਾਂ ਦੇ ਵੱਲੋਂ ਥੋੜ੍ਹੀ ਕਾਹਲ ਉਹਨਾਂ ਨੂੰ ਮਹਿੰਗੀ ਪਈ, ਕਿਉਂਕਿ ਪੁਲਿਸ ਨੇ ਬਿਨਾਂ ਕੋਈ ਚੇਤਾਵਨੀ ਦਿੰਦਿਆਂ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਤਾ।
ਥਾਣਾ ਜਿਹੜਾ ਡਿਵੀਜ਼ਨ 8 ਹੈ ਉਹਦੀ ਪੁਲਿਸ ਨੇ ਲਾਠੀ ਚਾਰਜ ਤੋਂ ਨਾਂਹ ਕੀਤੀ ਹੈ। ਇਹ ਕਿਹਾ ਉਹ ਤਾਂ ਸਾਰਾ ਦਿਨ ਤਿੱਖੀ ਧੁੱਪ ਦੇ ਵਿੱਚ ਡਿਊਟੀ ਦਿੰਦੇ ਰਹੇ, ਪ੍ਰਵਾਸੀ ਮਜ਼ਦੂਰ ਆਪਣੇ ਤਾਂ ਕਿ ਘਰਾਂ ਨੂੰ ਜਿਹੜਾ ਜੀ ਉਹ ਪਰਤ ਸਕਣ। ਗੱਲ ਤਾਂ ਹੁੰਦੀ ਨਾ ਜੀ, ਸਾਰਾ ਕੁਝ ਸਾਹਮਣੇ ਆ ਜਾਂਦਾ, ਵੀਡੀਓਜ਼ ਜਿਹੜੀਆਂ ਜੀ ਉਹ ਸਾਹਮਣੇ ਆ ਜਾਂਦੀਆਂ ਨੇ। ਜਿਹੜੇ ਪੁਲਿਸ ਵਾਲੇ ਨੇ ਉਹ ਮੰਨਦੇ ਹੀ ਨਹੀਂ, ਉਹ ਕਹਿੰਦੇ ਜੀ ਲਾਠੀ ਚਾਰਜ ਬਾਰੇ ACP ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ, ਕਿਉਂਕਿ ਉਹਨਾਂ ਦੀ ਡਿਊਟੀ ਤਾਂ ਫਾਰਮ ਹਾਊਸ ਦੇ ਅੰਦਰ ਲੱਗੀ ਹੋਈ ਸੀਗੀ। ਪਠਾਨਕੋਟ ਚੌਂਕ ਦੇ ਵਿੱਚ ਬਣੇ ਫਲਾਈਓਵਰ ਦੇ ਹੇਠਾਂ ਪਿਛਲੇ 7-8 ਦਿਨਾਂ ਤੋਂ 2000 ਪ੍ਰਵਾਸੀ ਮਜ਼ਦੂਰ ਬੈਠੇ ਨੇ, ਜਿਹੜੇ ਕਿ ਲਾਕਡਾਊਨ ਕਰਕੇ ਫਸੇ ਹੋਏ ਨੇ। ਇਹਨਾਂ ਮਜ਼ਦੂਰਾਂ ਨੂੰ ਕਦੇ ਕੋਈ ਸੰਸਥਾ ਰੋਟੀ ਦਿੰਦੀ ਹੈ ਤੇ ਕਦੇ ਭੁੱਖੇ ਵੀ ਸੌਣਾ ਜਿਹੜਾ ਜੀ ਉਹ ਪੈਂਦਾ। ਇਹਨਾਂ ਦੇ ਵਿੱਚ ਸ਼ਾਮਲ ਇੱਕ ਜਿਹੜਾ ਮਜ਼ਦੂਰ ਆ ਉਹ ਇਹ ਗੱਲ ਕਹਿੰਦਾ ਹੈ ਕਿ ਉਹ ਸਾਲ 2005 ਤੋਂ ਪੰਜਾਬ ਆਉਂਦਾ, ਜਦੋਂ ਜੀ ਕਰੇ ਬੜਾ ਸੌਖਾ ਆਪਣੇ ਘਰ ਚਲੇ ਜਾਂਦਾ ਸੀ, ਪਰ ਇਸ ਵਾਰੀ ਘਰ ਬੜਾ ਦੂਰ ਹੋ ਗਿਆ। ਉਹਦੇ ਸਣੇ 9 ਜਾਣੇ ਜਿਹੜੇ ਇੱਥੇ ਪਾਈਪ ਫੈਕਟਰੀ ਦੇ ਵਿੱਚ ਕੰਮ ਕਰਦੇ ਆ। ਲਾਕਡਾਊਨ ਦੇ ਦੌਰਾਨ ਫੈਕਟਰੀ ਮਾਲਕ ਨੇ ਪੈਸੇ ਨਹੀਂ ਦਿੱਤੇ, ਉਹ 9 ਸਾਥੀਆਂ ਦੇ ਨਾਲ ਇੱਥੇ ਪੁਲ ਦੇ ਹੇਠਾਂ ਰਹਿੰਦਾ, ਕਿਉਂਕਿ ਪੈਸੇ ਨਹੀਂ ਮਿਲੇ ਤੇ ਕਿਰਾਇਆ ਘਰ ਦਾ ਹੈ ਨਹੀਂ ਸੀਗਾ। ਉਹਨੇ ਆਪਣਾ ਫੋਨ ਦਿਖਾਇਆ, ਮੋਬਾਈਲ ਫੋਨ, ਜਿਹਦੇ ਉੱਤੇ ਪ੍ਰਸ਼ਾਸਨ ਦਾ ਸੁਨੇਹਾ ਸੀਗਾ ਕਿ 22 ਮਈ ਨੂੰ ਜਾਣ ਵਾਲੀ ਰੇਲ ਗੱਡੀ ਦੇ ਵਿੱਚ ਉਹਨੇ ਜਾਣਾ। ਉਹ ਕਹਿੰਦਾ ਕਿ ਜਦੋਂ ਉਹ ਮੈਡੀਕਲ ਕਰਵਾਉਣ ਗਏ, ਇੱਥੇ ਮੈਡੀਕਲ ਹੋ ਰਿਹਾ ਸੀਗਾ, ਤੇ ਪੁਲਿਸ ਜਿਹੜੀ ਸੀ ਉਹਨਾਂ ਨੇ ਅੱਗੋਂ ਇਹਨਾਂ ਨੂੰ ਕਟਾਪਾ ਜਿਹੜਾ ਜੀ ਉਹ ਕਰਨਾ ਸ਼ੁਰੂ ਕਰ ਦਿੱਤਾ। ਸਮਝ ਨਹੀਂ ਆ ਰਹੀ, ਇੰਨਾ ਕੁਝ ਜਿਹੜਾ ਜੀ, ਇੰਨੀਆਂ ਤਸਵੀਰਾਂ, ਇੰਨੀਆਂ ਫੋਟੋਆਂ, ਇੰਨੀਆਂ ਵੀਡੀਓਜ਼, ਇਹ ਜਿਹੜੇ ਜੀ ਪ੍ਰਵਾਸੀ ਮਜ਼ਦੂਰ ਤਾਂ ਨਹੀਂ, ਹੁਣ ਤਾਂ ਇਹ ਕਹਿ ਲਓ ਪ੍ਰਵਾਸੀ ਮਜਬੂਰ ਜਿਹੜੇ ਨੇ ਉਹਨਾਂ ਦੀਆਂ ਆ ਰਹੀਆਂ ਨੇ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਇਹ ਲੋਕ ਲੰਘ ਰਹੇ ਆ। ਪੈਸੇ ਇਹਨਾਂ ਨੂੰ ਇਹਨਾਂ ਦੀ ਮਜ਼ਦੂਰੀ ਦੇ ਮਿਲੇ, ਅੱਗੇ ਪੈਸੇ ਨਹੀਂ ਰਹੇ, ਜਿੱਥੇ ਰਹਿੰਦੇ ਸੀ ਉਹ ਕਿਰਾਇਆ ਨਾ ਦੇਣ ਕਰਕੇ ਲੋਕਾਂ ਨੇ ਘਰੋਂ ਕੱਢਤਾ। ਲੋਕ ਕਰ ਰਹੇ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਕਰ ਰਹੇ ਆ। ਸੜਕਾਂ ਦੇ ਉੱਤੇ ਵੀ ਦੇਖੋ ਲੋਕ ਤੁਰੇ ਜਾਂਦੇ, ਕਾਰਾਂ ਦੇ ਵਿੱਚ ਜੋ ਕੁਝ ਨਾਲ ਆਪਣਾ ਖਾਣ ਨੂੰ ਲੈ ਕੇ ਆਏ ਆ ਉਹ ਰੋਕ ਕੇ ਇਹਨਾਂ ਨੂੰ ਦੇ ਜਾਂਦੇ ਆ। ਇਦਾਂ ਦੀਆਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ, ਕਿਸੇ ਨੇ ਆਪਣੀ ਜੁੱਤੀ ਲਾ ਕੇ ਦੇਤੀ ਵੀ ਕੋਈ ਨਹੀਂ, ਆਹ ਲੈ ਫੜ ਤੂੰ ਪਾ ਜਾ, ਤੇਰੇ ਵੇਚ ਆਉਂਦੀ ਆ, ਮੈਂ ਜਾ ਕੇ ਜੁੱਤੀ ਹੋਰ ਲੈ ਲੂੰਗਾ। ਇਦਾਂ ਦੇ ਲੋਕ ਨੇ। ਇਹ ਪੁਲਿਸ ਨੂੰ ਅਕਲ ਨਹੀਂ ਆ ਰਹੀ, ਚਾਹੇ ਉਹ ਹਰਿਆਣੇ ਦੀ ਪੁਲਿਸ ਆ, ਚਾਹੇ ਉਹ ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਹੈ, ਤੇ ਪੰਜਾਬ ਦੀ ਪੁਲਿਸ ਤਾਂ ਉਹ ਹੀ ਕਿਸੇ ਨਾਲੋਂ ਘੱਟ ਹੈ ਹੀ ਨਹੀਂ ਨਾ। ਇਹ ਤਾਂ ਮਤਲਬ ਕਿ ਟਿਕਟੌਕ ਦੀ ਪੁਲਿਸ ਖਾਸ ਤੌਰ ਦੇ ਉੱਤੇ ਪਿਛਲੇ ਕੁਝ ਸਮੇਂ ਤੋਂ ਜਿਹੜੀ ਉਹ ਬਣ ਗਈ ਹੋਈ ਹੈ। ਜਦੋਂ ਦੇ ਟਿਕਟੌਕ ਦੇ ਉੱਤੇ ਆਉਣ ਲੱਗ ਗਿਆ, ਜਦੋਂ ਦੇ ਹਰਜੀਤ ਬਣੇ ਆ, ਉਦੋਂ ਦਾ ਕੁਝ ਜ਼ਿਆਦਾ ਜਿਹੜਾ ਜੀ ਭੂਏ ਚੜ੍ਹ ਗਈ ਨਾ ਜਿਹੜੀ ਹੁੰਦੀ, ਉਹ ਪੁਲਿਸ ਦੇ ਹਾਲਾਤ ਜਿਹੜੇ ਉਹ ਬੜੇ ਹੋਏ ਆ। ਇਹਨਾਂ ਦੇ ਸਿਰ ਦੇ ਉੱਤੇ ਨਹੀਂ ਕੋਈ ਜਿਹੜਾ ਜੀ ਇਹ ਅਸਰ ਹੋ ਰਿਹਾ ਕਿ ਵਿਚਾਰੇ ਲੋਕ ਮਿਹਨਤਕਸ਼ ਲੋਕ ਨੇ, ਕਿਸੇ ਮੂਹਰੇ ਹੱਥ ਥੋੜ੍ਹੀ ਚੁੱਕਦੇ ਆ ਜੀ, ਇਹ ਉਹਨਾਂ ਨੂੰ ਕਟਾਪਾ ਜਿਹੜਾ ਉਹ ਕੀਤਾ ਗਿਆ। ਬਿਲਕੁਲ ਜੀ, ਜਦ ਦੀ ਸਾਨੂੰ ਸੁਰਤ ਆਈ ਅਸੀਂ ਤਾਂ ਆਹੀ ਦੇਖਦੇ ਹਾਂ ਕਿ ਲਾਠੀ ਚਾਰਜ ਕਰਦੇ ਆ, ਪੁੱਛਦੇ ਨਹੀਂ, ਨਾ ਵੱਡਾ ਦੇਖਦੇ ਨਾ ਛੋਟਾ ਦੇਖਦੇ ਆ, ਕੁੱਟਣਾ ਮਾਰਨਾ ਸ਼ੁਰੂ ਕਰ ਦਿੰਦੇ ਆ। ਤਾਂ ਅੱਗੇ ਗੱਲ ਕਰਦੇ ਆ, ਹਾਈ ਕੋਰਟ ਨੇ ਕਿਹਾ ਕਿ ਜਿਹੜੇ ਸਕੂਲ ਆ ਉਹ 70% ਜਿਹੜੀ ਫੀਸ ਆ ਉਹ ਲੈ ਸਕਦੇ, ਤੇ ਨਾਲ ਦੀ ਨਾਲ 70% ਜਿਹੜੀ ਤਨਖਾਹ ਆ ਉਹ ਪ੍ਰਾਈਵੇਟ ਟੀਚਰਾਂ ਨੂੰ ਵੀ ਦੇਣੀ ਪਊਗੀ। ਕੁਝ ਇਸ ਵੇਲੇ ਮਾਪੇ ਬੜੇ ਕਨਫਿਊਜ਼ ਆ ਇਸ ਮਾਮਲੇ ਨੂੰ ਲੈ ਕੇ ਕਿ ਪਹਿਲਾਂ ਤਾਂ ਜਿਹੜੇ ਸਰਕਾਰ ਨੇ ਕਹਿਤਾ ਜੀ ਫੀਸਾਂ ਨਹੀਂ ਲੈਣੀਆਂ, ਟਿਊਸ਼ਨ ਫੀਸ ਲੈ ਲਓ। ਅੱਛਾ, ਸਕੂਲਾਂ ਨੇ ਕੀ ਕੀਤਾ, ਪੂਰੀ ਫੀਸ ਉਹਦੇ 'ਚ ਜੋੜਤੀ, ਕਹਿਤਾ ਇਹ ਟਿਊਸ਼ਨ ਫੀਸ ਹੈ, ਫੀਸ ਤਾਂ ਅਜੇ ਲਵਾਂਗੇ। ਮਤਲਬ ਕਿ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਤਾਂ ਜਿਹੜੇ ਉਹ ਕਢਾਉਣੇ। ਮੈਸੇਜ ਤੇ ਮੈਸੇਜ ਪੇਰੈਂਟਸ ਨੂੰ ਕਰੀ ਜਾ ਰਹੇ ਆ। ਪੇਰੈਂਟਸ ਜਿਹੜੇ ਨੇ ਸਾਰੇ ਤਾਂ ਇਸ ਤਰ੍ਹਾਂ ਦੇ ਨਹੀਂ ਨਾ ਹੁੰਦੇ ਜਿਨ੍ਹਾਂ ਕੋਲੇ ਪੈਸਾ ਵਾਧੂ ਪਿਆ ਹੋਵੇ ਤੇ ਉਹ ਫੀਸ ਦੇ ਦੇਣ। ਉਹ ਵੀ ਗਾਂਹ ਕੰਮਕਾਰ ਕਰਦੇ ਨੇ, ਗਾਂਹ ਤਨਖਾਹਾਂ ਨਹੀਂ ਮਿਲ ਰਹੀਆਂ। ਇੱਥੇ ਜਿੰਨੇ ਇੱਕ ਕੁਝ ਜਿਹੜੇ ਬੜੂ ਸਾਹਿਬ ਪੜ੍ਹਾਉਣ ਵਾਲੇ ਨੇ ਉਹਨਾਂ ਦੇ ਮੈਸੇਜ ਕਿੰਨੇ ਜਿਹੜਾ ਦੀ ਆਏ, ਉਹ ਵਿਚਾਰੇ ਡਰਦੇ ਮੰਗਦੇ ਨਹੀਂ। 5 ਮਹੀਨੇ ਤੋਂ ਤਨਖਾਹਾਂ ਨਹੀਂ ਜਿਹੜੀਆਂ ਦੀ ਉਹ ਦਿੱਤੀਆਂ, 5 ਮਹੀਨੇ ਤੋਂ। ਜਿਹੜੇ ਪ੍ਰਾਈਵੇਟ ਅਦਾਰੇ ਨੇ ਸਕੂਲਾਂ ਦੇ, ਰਿਆਤ ਬਾਹਰਾ ਬਹੁਤ ਵੱਡਾ ਜਿਹੜਾ ਦੀ ਇੰਸਟੀਟਿਊਸ਼ਨ ਆ, ਦਿਓ ਕੱਦ ਇਮਾਰਤਾਂ ਨੇ, 4 ਮਹੀਨੇ ਤੋਂ ਉਹਦੇ ਪ੍ਰੋਫੈਸਰ ਜਿਹੜੇ ਦੀ ਉਹ ਵਿਚਾਰੇ ਰੁਲਦੇ ਫਿਰਦੇ, 4 ਮਹੀਨੇ ਤੋਂ ਤਨਖਾਹਾਂ ਉਹਨਾਂ ਨੂੰ ਨਹੀਂ ਦਿੱਤੀਆਂ। ਜੇ ਕੋਈ ਦੇ ਰਿਹਾ ਤਾਂ ਉਹ 30%, 35%, 40%। ਉਹ ਵਿਚਾਰੇ ਹੁਣ ਉਹਨਾਂ ਨੇ ਗਾਂਹ ਬੱਚਿਆਂ ਦੀਆਂ ਫੀਸਾਂ ਉੱਥੋਂ ਹੀ ਦੇਣੀਆਂ ਨੇ ਨਾ, ਜਦੋਂ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ। ਉਹ ਮਿਲ ਨਹੀਂ ਰਹੀਆਂ। ਸਰਕਾਰੀ ਦਬਕਾ ਜਿਹੜਾ ਜੀ ਉਹ ਮਾੜਾ ਜਿਹਾ ਚੱਲਦਾ, ਮੁੜ ਕੇ ਉਹ ਪਰਵਾਹ ਕਰਦੇ ਆ ਜੀ, ਕਦੀ ਵੀ ਜਿਹੜਾ ਪਰਵਾਹ ਨਹੀਂ ਕਰਦੇ। ਕਿਉਂ ਨਹੀਂ ਪਰਵਾਹ ਕਰਦੇ? ਤੁਹਾਨੂੰ ਯਾਦ ਹੋਣਾ ਜਿੱਦਾਂ ਮੈਂ ਲਵਲੀ ਯੂਨੀਵਰਸਿਟੀ ਦੇ ਵਿੱਚ ਛਾਪਾ ਮਾਰਨ ਗਈ ਸੀਗੀ ਪੁਲਿਸ, ਨੂੰ ਪਤਾ ਲੱਗਾ ਸੀ ਕਿ ਕਰਫਿਊ ਤੋਂ ਬਾਅਦ ਵੀ ਉੱਥੇ ਤਾਂ ਅੰਦਰ 250 ਤੋਂ ਉੱਤੇ ਜਿਹੜਾ ਜੀ ਤਾੜ ਕੇ ਰੱਖਿਆ ਸਟੂਡੈਂਟ। ਗੇਟ ਦੇ ਉੱਤੋਂ ਮੋੜਤਾ ਵੀ ਕਰੀਏ ਮੁੱਖ ਮੰਤਰੀ ਨੂੰ ਫੋਨ ਜੇ ਅੰਦਰ ਜਾਣਾ, ਤਾਂ ਅਗਲੇ ਵਾਪਸ ਆ ਗਏ ਜੀ। ਉਹਨਾਂ ਨੂੰ ਪਤਾ ਕਿ ਉੱਪਰਲਿਆਂ ਦੇ ਨਾਲ ਇਹ ਵੱਡੇ ਜਿੰਨੇ ਨੇ ਵੀ ਹੈ ਤਾਂ ਇਹ ਸਿਆਸਤਦਾਨਾਂ ਦੇ ਜਾਂ ਸਿਆਸਤਦਾਨਾਂ ਦੇ ਨੇੜਲਿਆਂ ਦੇ, ਇਸ ਕਰਕੇ ਉਹ ਪਰਵਾਹ ਹੀ ਨਹੀਂ ਕਰ ਰਹੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਸਕੂਲੀ ਫੀਸਾਂ ਦੇ ਮਾਮਲੇ ਦੇ ਸੰਬੰਧੀ ਪੰਜਾਬ ਸਰਕਾਰ ਨੂੰ ਇਹ ਕਿਹਾ ਕਿ 12 ਜੂਨ ਤੱਕ ਪ੍ਰਾਈਵੇਟ ਸਕੂਲਾਂ ਦੀ ਮਦਦ ਕਰਨ ਬਾਰੇ ਆਪਣੀ ਡਿਟੇਲ ਰਿਪੋਰਟ ਜਿਹੜੀ ਹੈ ਜੀ ਪੇਸ਼ ਕਰੇ। ਉਦੋਂ ਤੱਕ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਕੁੱਲ ਫੀਸ ਦਾ 70% ਹਿੱਸਾ ਮਾਪਿਆਂ ਤੋਂ ਵਸੂਲ ਕਰ ਸਕਦੇ ਆ। ਅਦਾਲਤ ਨੇ ਇਹ ਕਿਹਾ ਕਿ ਸਕੂਲ ਉਦੋਂ ਤੱਕ ਆਪਣੇ
ਟੀਚਰਸ ਨੂੰ 70% ਦੀ ਤਨਖਾਹ ਦੀ ਅਦਾਇਗੀ ਕਰਨ। ਹਾਈ ਕੋਰਟ ਨੇ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਸਾਲਾਨਾ ਦਾਖਲਾ ਫੀਸ ਜਿਹੜੀ ਆ ਉਹ ਜਿਹੜੀ ਉੱਕਾ ਪੁੱਕਾ ਲੈਣ ਦੀ ਬਜਾਏ 2 ਕਿਸ਼ਤਾਂ ਦੇ ਵਿੱਚ ਲੈਣ ਤੇ ਮਾਪਿਆਂ ਨੂੰ ਦਾਖਲਾ ਫੀਸ 6 ਮਹੀਨਿਆਂ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਖੁੱਲ੍ਹ ਦੇਣ। ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਤਾਲਾਬੰਦੀ ਦੇ ਦੌਰਾਨ ਸਿਰਫ ਟਿਊਸ਼ਨ ਫੀਸ ਲੈ ਸਕਦੇ ਆ, ਸਕੂਲਾਂ ਨੂੰ ਬਾਕੀ ਫੰਡ ਲੈਣ ਤੋਂ ਰੋਕਿਆ ਸੀ। ਬੋਰਡ ਨੇ ਸਕੂਲਾਂ ਨੂੰ ਕਿਹਾ ਸੀਗਾ ਕਿ ਇਸ ਵੇਲੇ ਅਧਿਆਪਕਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਕਟੌਤੀ ਨਾ ਕੀਤੀ ਜਾਵੇ। ਇਸ ਤੋਂ ਬਾਅਦ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਕਰਕੇ ਇਹਨਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਆਖਿਆ ਸੀਗਾ ਕਿ ਉਹ ਵਿਦਿਆਰਥੀਆਂ ਤੋਂ ਫੀਸਾਂ ਲਏ ਬਿਨਾਂ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਦੇ ਸਕਦੇ। ਇਸ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਵੀ ਉਹ ਹੋਈ ਔਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਡਿਪਟੀ ਐਡਵੋਕੇਟ ਜਨਰਲ ਸੀਗੇ ਉਹ ਪੇਸ਼ ਹੋਏ। ਇਹਦਾ ਸਰਕਾਰ ਦੇ ਤਾਂ ਜਿੰਨੇ ਕੁ ਰੱਖੇ ਹੋਏ ਆ ਜੀ ਉਹ ਵਕੀਲ ਉਹ ਤਾਂ ਚਿੱਟੇ ਹਾਥੀ ਆ, ਉਹਨਾਂ ਨੂੰ ਕਿਸੇ ਨੂੰ ਕੋਈ ਕੇਸ ਜਿਹੜਾ ਜੀ ਉਹ ਪੇਸ਼ ਕਰਨਾ ਆਉਂਦਾ ਹੀ ਨਹੀਂ। ਔਰ ਜਿਹਦੇ ਕਰਕੇ ਇੱਕ ਵਾਰੀ ਫਿਰ ਸਰਕਾਰ ਦੇ ਹੁਕਮਾਂ ਨੂੰ ਜਿਹੜਾ ਜੀ ਉਹ ਝਟਕਾ ਲੱਗ ਗਿਆ। ਜਦੋਂ ਪ੍ਰੈਜੈਂਟੇਸ਼ਨ ਨਾ ਹੋਵੇ, ਅਦਾਲਤ ਨੇ ਤਾਂ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਦੇਖਣੀ ਹੈ ਨਾ। ਜਦੋਂ ਪ੍ਰੈਜੈਂਟੇਸ਼ਨ ਹੈ ਨਹੀਂ ਗੀ ਤੇ ਫਿਰ ਅਦਾਲਤ ਨੇ ਉਲਟ ਜਿਹੜਾ ਜੀ ਉਹ ਫੈਸਲਾ ਦੇਣਾ ਹੀ ਹੁੰਦਾ ਤੇ ਬਿਨਾਂ ਕਿਸੇ ਸ਼ੱਕ ਦੇ ਮਾਪਿਆਂ ਦੇ ਸਿਰ ਦੇ ਉੱਤੇ ਇਹ ਬੋਝ ਦਾ ਡੰਡਾ ਜਿਹੜਾ ਜੀ ਉਹ ਲਟਕ ਗਿਆ। 70% ਦੀ ਜਿਹੜੀ ਫੀਸ ਆ ਉਹਨਾਂ ਨੂੰ ਹੁਣ ਜਮ੍ਹਾਂ ਕਰਵਾਉਣੀ ਹੀ ਪਊਗੀ। ਅੱਗੋਂ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਜੀ ਉਹ ਮਿਲੀਆਂ ਹੋਣ ਜਾਂ ਨਾ। ਪਰ ਬੱਚਿਆਂ ਦੀ ਪੜ੍ਹਾਈ ਤਾਂ ਹੋਈ ਨਹੀਂ, ਦੇਖੋ ਕਿਵੇਂ ਬਣਦੀ ਗੱਲ। ਤੇ ਅੱਗੇ ਆਪਾਂ ਪੁਲਿਸ ਦੀ ਗੱਲ ਕੀਤੀ ਸੀਗੀ। ਪੁਲਿਸ ਦਾ ਰਾਜ ਇਸ ਤਰ੍ਹਾਂ ਲੱਗਦਾ ਕਿ ਹੋ ਗਿਆ ਪੰਜਾਬ ਦੇ ਵਿੱਚ। ਪੱਤਰਕਾਰਾਂ ਦੇ ਨਾਲ ਵੀ ਜਗ੍ਹਾ ਜਗ੍ਹਾ ਤੇ ਬਦਸਲੂਕੀਆਂ, 2 ਪੱਤਰਕਾਰਾਂ ਨਾਲ ਫਿਰ ਕੁੱਟਮਾਰ। ਬਿਲਕੁਲ ਜੀ, ਐਕਚੁਅਲੀ ਇੱਕ ਤਾਂ ਕੁੱਟਮਾਰ ਇੱਕ ਨਾਲ ਹੋਈ ਹੈ ਜੀ, ਪਰ ਇੱਕ ਸੀਨੀਅਰ ਪੱਤਰਕਾਰ ਨੇ ਜੀ ਜੈ ਸਿੰਘ ਛਿੱਬਰ, ਉਹਨਾਂ ਨੇ ਇੱਕ ਰਿਪੋਰਟ ਜਿਹੜੀ ਛਾਪ ਦਿੱਤੀ ਬਿਨਾਂ ਨਾਮ ਲਿਖੇ ਤੋਂ। ਰਿਪੋਰਟ ਉਹਨਾਂ ਨੇ ਛਾਪੀ, ਇਹ ਕਿਹਾ ਕਿ ਅੰਧ ਵਿਸ਼ਵਾਸ ਜਿਹੜਾ ਜੀ ਉਹ ਫੈਲਾ ਰਹੇ ਆ ਮੰਤਰੀ। ਔਰ ਮੰਤਰੀ ਜਿਹੜੇ ਵੱਲ ਇਸ਼ਾਰਾ ਸੀ ਉਹ ਸੀ ਚਰਨਜੀਤ ਚੰਨੀ, ਉਹਨਾਂ ਦਾ ਨਾਮ ਨਹੀਂ ਲਿਖਿਆ ਪਰ ਉਹ ਚਰਨਜੀਤ ਚੰਨੀ ਸੀਗਾ। ਔਰ ਇਹ ਕਿਹਾ ਕਿ ਉਹਦੇ ਦਿਨਾਂ ਦੇ, ਕਿਉਂਕਿ ਤੁਹਾਨੂੰ ਯਾਦ ਹੋਣਾ ਪਹਿਲਾਂ ਜਦੋਂ ਅਜੇ ਮਿਨਿਸਟਰ ਬਣੇ ਸੀ, ਹਾਥੀ ਤੇ ਚੜ੍ਹ ਕੇ ਗੇੜਾ ਦਿੱਤਾ ਸੀ ਉਹਨਾਂ ਨੇ। ਹਾਥੀ ਤੇ ਚੜ੍ਹ ਕੇ ਗੇੜਾ ਦੇਣ ਦਾ ਮਤਲਬ ਇਹ ਸੀਗਾ, ਇਹ ਕਿਹਾ ਗਿਆ ਕਿ ਉਹਨੂੰ ਜਿਹੜਾ ਜੀ ਦੱਸਿਆ ਜਿਹੜੇ ਜੋਤਸ਼ੀ ਨੇ, ਉਹਨਾਂ ਨੇ ਜਿਹੜੇ ਹਾਥੀ ਤੇ ਚੜ੍ਹ ਕੇ ਗੇੜਾ ਦੇਗਾ ਚਮਕੌਰ ਸਾਹਿਬ ਦਾ, ਜਿੱਥੋਂ ਹਲਕੇ ਨੂੰ ਉਹ ਰਿਪਰੈਜ਼ੈਂਟ ਕਰਦੇ ਆ, ਤੇ ਤੇਰੇ ਜਿਹੜਾ ਜੀ ਉਹ ਜਿਹੜਾ ਚੰਗਾ ਮੰਤਰਾਲਾ ਮਿਲੂਗਾ। ਉਦੋਂ ਇਹ ਫੋਟੋ ਬੜੀ ਜਿਹੜੀ ਵੀ ਉਹ ਚਰਚਿਤ ਜਿਹੜੀ ਆ ਉਹ ਹੋ ਗਈ ਸੀਗੀ। ਹੁਣ ਇਹ ਕਿਹਾ ਗਿਆ ਕਿ ਇਹ ਮੰਤਰਾਲਾ ਬਚਾਈ ਰੱਖਣ ਦੇ ਵਾਸਤੇ ਉਹਨੂੰ ਦੱਸਿਆ ਇਹ ਗਿਆ ਉਹ ਬੱਕਰਿਆਂ ਦੀ ਬਲੀ ਜਿਹੜੀ ਹੈ ਜੀ ਉਹਨੇ ਦੇਣੀ, ਬੱਕਰੇ ਦੇਣੇ ਆ ਖਾਸ ਤੌਰ ਦੇ ਉੱਤੇ, ਇਹ ਜਿਹੜਾ ਜੀ ਆਖਿਆ ਗਿਆ। ਤੇ ਵੀ ਇਹ ਮੰਤਰੀ ਜਿਹੜਾ ਅੰਧ ਵਿਸ਼ਵਾਸ ਫੈਲਾ ਰਿਹਾ। ਜੈ ਸਿੰਘ ਛਿੱਬਰ ਦੇ ਉੱਤੇ ਰਾਤੋਂ ਰਾਤ ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋ ਕੇ ਕੱਲ ਸਵੇਰੇ ਤੜਕਸਾਰ ਪੁਲਿਸ ਜਿਹੜੀ ਸੀ ਉਹਦੇ ਘਰੇ ਛਾਪਾ ਮਾਰਤਾ ਜਾ ਕੇ। ਇੱਕ ਇੱਥੇ ਪਰਚਾ ਦਰਜ ਸਿੱਧੂ ਮੂਸੇਵਾਲੇ ਤੇ ਹੋਇਆ। ਹਾਈ ਕੋਰਟ ਤੱਕ ਅਪਰੋਚ ਕਰਕੇ ਉਹਦੇ ਉੱਤੇ ਜਿਹੜਾ ਜੀ ਇਹ ਅਸਲਾ ਐਕਟ ਲੱਗਿਆ, ਜਿਹੜਾ ਕਿ ਪਹਿਲੇ ਦਿਨ ਲੱਗਣਾ ਚਾਹੀਦਾ ਸੀ। ਅਸਲਾ ਐਕਟ ਲੱਗੇ ਨੂੰ ਕਈ ਦਿਨ ਹੋ ਗਿਆ। ਉੱਥੇ ਕਾਗਜ਼ਾਂ ਦਾ ਢਿੱਡ ਜਿਹੜਾ ਜੀ ਉਹ ਪੁਲਿਸ ਭਰ ਰਹੀ, ਕਹਿੰਦੇ ਜੀ ਉਹ ਘਰੇ ਮਿਲਿਆ ਨਹੀਂ, ਉਹਦੇ ਘਰ ਨੂੰ ਜਿੰਦਰਾ ਲੱਗਿਆ ਹੋਇਆ, ਉਹ ਉੱਥੋਂ ਲਾਈਵ ਕਰੀ ਜਾਂਦਾ, ਉੱਥੋਂ ਵੀਡੀਓ ਜਿਹੜੀਆਂ ਪਾਈ ਜਾਂਦਾ, ਗੋਲੀਆਂ ਚਲਾਈ ਜਾਂਦਾ ਪਿੰਡ ਬੈਠਾ ਵੀਡੀਓ। ਇੰਨਾ ਉਹਦਾ ਜਿਹੜਾ ਜੀ ਉਸ ਸਿਰ ਨੂੰ ਚੜਿਆ ਹੋਇਆ ਹੈ ਸਾਰਾ ਕੁਛ। ਉਧਰ ਪੁਲਿਸ ਕੁਛ ਨਹੀਂ ਕਰਦੀ। ਜੈ ਸਿੰਘ ਛਿੱਬਰ ਤੇ ਰਾਤ ਨੂੰ ਪਰਚਾ ਦਰਜ ਹੁੰਦਾ, ਸਵੇਰੇ ਉਹਦੇ ਘਰੇ ਛਾਪਾ ਮਾਰ ਜਿਹੜਾ ਚਲੇ ਜਾਂਦੀ ਹੈ। ਉਹਦੀ ਬੇਟੀ ਘਰੇ ਸੀ, ਉਹਨੇ ਬੂਹਾ ਨਹੀਂ ਖੋਲਿਆ। ਪੁਲਿਸ ਦੇ ਜਿਹੜੇ ਜੱਡੇ ਜੁੰਡੇ ਖੜਕਾਉਣ ਕਰਕੇ ਆਂਢੀ ਗੁਆਂਢੀ ਇਕੱਠੇ ਹੋ ਗਏ, ਫਿਰ ਸਲਿੱਪ ਰੱਖ ਕੇ ਚਲੇ ਗਏ ਕਿ 7 ਦਿਨਾਂ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਵੇ ਪੁਲਿਸ ਉਰੇ। ਪੱਤਰਕਾਰ ਇਕੱਠੇ ਹੋ ਕੇ ਜਿਹੜਾ ਸੀਗਾ ਜੀ ਉਹਨਾਂ ਨੇ ਰੋਸ ਪ੍ਰਗਟ ਕੀਤਾ। ਚਲੋ ਇਹ ਮਾਮਲਾ ਜਿਹੜਾ ਸੀ ਹੱਲ ਹੋ ਗਿਆ। ਹਾਲਾਂਕਿ ਇੱਕ ਜਿਹੜਾ ਵੈਬ ਪੋਰਟਲ ਹੈ ਉਹਦੇ ਨਾਲ ਗੱਲ ਕਰਦਿਆਂ ਹੋਇਆਂ ਜਿਹੜੀ ਇਹਨੇ ਚਰਨਜੀਤ ਚੰਨੀ ਹੋਰਾਂ ਨੇ ਗੱਲ ਕਹੀ ਕਿ ਮੇਰੇ ਕੋਲੇ ਹੋਰ ਕੋਈ ਰਾਹ ਨਹੀਂ ਸੀ ਬਚਦਾ ਪਰਚਾ ਦਰਜ ਕਰਾਉਣ ਤੋਂ। ਕਹਿੰਦੇ ਜੇ ਮੈਂ ਉਹਦੇ ਤੇ ਮਾਨਹਾਨੀ ਦਾ ਮੁਕੱਦਮਾ ਕਰਦਾ 3-4 ਸਾਲ ਮੈਂ ਵੀ ਯੁਕਦਾ ਫਿਰਨਾ ਸੀ। ਸੌਖਾ ਕੰਮ ਇਹ ਲੱਭਿਆ, ਪਰਚਾ ਦਰਜ ਕਰਾਓ ਤੇ ਚੁੱਕ ਕੇ ਅੰਦਰ ਜਿਹੜਾ ਸੁੱਟ ਦਿਓ। ਅੰਦਰ ਦੇ ਦਿੱਤਾ ਜਾਂਦਾ ਤੇ ਫਿਰ ਕਹਾਣੀ ਜਿਹੜੀ ਉਹ ਵਿਗੜ ਜਾਣੀ ਸੀਗੀ। ਚਲੋ ਉਹ ਤਾਂ ਆਸੇ ਪਾਸੇ ਹੋ ਗਿਆ, ਅਰੈਸਟ ਉਹਦੀ ਨਹੀਂ ਪਈ। ਦੂਜਾ ਜਿਹੜਾ ਵਾਕਿਆ ਹੈ ਮੁਹਾਲੀ ਦਾ ਹੋ ਗਿਆ ਜੀ। ਮੇਜਰ ਸਿੰਘ ਇੱਥੇ ਪੱਤਰਕਾਰ ਹੈ, ਉਹ ਪੁਲਿਸ ਕਿਸੇ ਨੂੰ ਅਰੈਸਟ ਕਰਕੇ ਉੱਥੋਂ ਗੁਰਦੁਆਰੇ ਤੋਂ ਲਿਜਾ ਰਹੀ ਸੀ, ਉਹਨੇ ਵੀਡੀਓ ਜਿਹੜੀ ਉਹ ਬਣਾਉਣੀ ਸ਼ੁਰੂ ਕਰਤੀ। ਤੇ ਪੁਲਿਸ ਇਸੇ ਗੱਲ ਤੋਂ ਜਿਹੜੀ ਉਹ ਔਖੀ ਹੋ ਗਈ ਕਿ ਤੂੰ ਵੀਡੀਓ ਕਿਉਂ ਬਣਾ ਰਿਹਾ। ਉਹਨੂੰ ਫੜ ਲਿਆ ਜੀ, ਦੂਜੇ ਨੂੰ ਫੜ ਕੇ ਉਹਨੂੰ ਅੰਮ੍ਰਿਤਧਾਰੀ ਹੈ ਜੀ ਮੇਜਰ ਸਿੰਘ, ਉਹਦੇ ਜਿਹੜੀ ਜੀ ਕਾਰਾਂ ਦੀ ਬੇਅਦਬੀ ਕੀਤੀ ਗਈ। ਉਹਨੂੰ ਇੰਨੇ ਬੁਰੇ ਤਰੀਕੇ ਨਾਲ ਕੁੱਟਿਆ ਕਿ ਉਹਦੀਆਂ ਜੇ ਫੋਟੋਆਂ ਵੀ ਦੇਖੀਆਂ ਹੋਣ ਤੇ ਮਾਰ ਕੇ ਜਿਹੜਾ ਜੀ ਉਹ ਛਿੱਲਿਆ ਪਿਆ। ਇਹ ਤਾਂ ਪੁਲਿਸ ਦਾ ਜਿਹੜਾ ਹਾਲ ਹੈ। ਅੱਜ ਪੱਤਰਕਾਰ ਭਾਈਚਾਰਾ ਜਿਹੜਾ ਜੀ ਉਹ ਮੁਹਾਲੀ ਦੇ ਵਿੱਚ ਇਕੱਠਾ ਹੋ ਰਿਹਾ ਹੈ 11 ਵਜੇ।
ਇਹਦੇ ਖਿਲਾਫ ਅਸਲ ਦੇ ਵਿੱਚ ਜਿਵੇਂ ਪਹਿਲਾਂ ਵੀ ਕਿਹਾ ਕਿ ਜਿੱਦਣ ਦੀ ਪੁਲਿਸ ਜਿਹੜੀ ਹੈ ਨਾ ਜੀ ਉਹ ਟਿਕਟੌਕ ਤੇ ਆਈ ਆ, ਇਹ ਭੂਏ ਚੜ ਗਈ ਔਰ ਭੂਏ ਚੜੀ ਹੋਈ ਜਿਹੜੀ ਆ ਉਹ ਇਹ ਕਰ ਰਹੀ ਆ ਕਿ ਪੁਲਿਸ ਦਾ ਰਾਜ ਹੈ, ਜੋ ਅਸੀਂ ਕਹਾਂਗੇ ਉਹ ਜਿਹੜਾ ਜੀ ਕਰਾਂਗੇ। ਸਾਨੂੰ ਕੋਈ ਰੋਕਣ ਟੋਕਣ ਵਾਲਾ ਜਿਹੜਾ ਜੀ ਉਹ ਨਹੀਂ ਰਿਹਾ। ਰੋਕਣਾ ਟੋਕਣਾ ਕਿਹਨੇ ਹੁੰਦਾ? ਰੋਕਣਾ ਟੋਕਣਾ ਤਾਂ ਉਹਨਾਂ ਨੇ ਹੁੰਦਾ ਨਾ ਜੀ ਜਿਹੜੇ ਸਰਕਾਰਾਂ ਚਲਾਉਂਦੇ ਆ। ਸਰਕਾਰਾਂ ਚਲਾਉਣ ਵਾਲੇ ਪਹਿਲਾਂ ਪੰਜਾਬ ਆਉਣੋਂ ਹਟੇ, ਹੁਣ ਰਾਜਧਾਨੀ ਜਿਹੜੇ ਸਰਕਾਰੀ ਕੋਠੀ ਸੀ ਉਹ ਵੀ ਛੱਡ ਗਏ ਦੇਸ਼ ਦੀ, ਹੁਣ ਆਪਣੇ ਫਾਰਮ ਹਾਊਸ ਚਲੇ ਗਏ। ਹਿਮਾਚਲ ਪ੍ਰਦੇਸ਼ 'ਚ ਬੈਠੇ ਜਿਹੜਾ ਜੀ ਉਹ ਚਲਾ ਰਹੇ ਆ। ਜੋ ਆਲਾ ਦੁਆਲਾ ਦੱਸਦਾ ਹੋਊਗਾ ਉਹੀ ਪਤਾ ਲੱਗਦਾ ਹੋਊਗਾ, ਇਹ ਤਾਂ ਕੋਈ ਦੱਸਦਾ ਨਹੀਂ ਹੋਊਗਾ ਕਿ ਪੁਲਿਸ ਆਹ ਕੁਛ ਜਿਹੜਾ ਜੀ ਉਹ ਕਰ ਰਹੀ ਹੈ। ਔਰ ਇਸ ਕਰਕੇ ਪੁਲਿਸ ਨੇ ਆਪਣਾ ਫਿਰ ਰਾਜ ਬਣਾ ਲਿਆ। ਬਿਲਕੁਲ ਵੀ ਲੱਗਦਾ ਹੀ ਆ ਕਿ ਪੰਜਾਬ ਨੂੰ ਸਿਰਫ ਇਸ ਵੇਲੇ ਪੁਲਿਸ ਹੀ ਚਲਾ ਰਹੀ ਆ। ਪੁਲਿਸ ਨੂੰ ਤਾਂ ਅੱਗੇ ਵੱਧ ਅਧਿਕਾਰ ਮਿਲੇ ਹੋਏ ਆ। ਤੇ ਅੱਗੇ ਗੱਲ ਕਰਦੇ ਆ ਖੰਨੇ ਦੇ ਥਾਣੇਦਾਰ ਦੀ, ਜਿਸ ਨੇ ਇੱਕ ਉਹ ਵੀਡੀਓ ਵਾਇਰਲ ਕੀਤੀ ਸੀਗੀ ਤੇ ਉਸ ਤੇ ਹਾਈ ਕੋਰਟ ਸਖਤ ਹੋਈ ਆ। ਬਿਲਕੁਲ ਜੀ, ਇਹ ਮਾਮਲਾ ਕਾਫੀ ਭਖਿਆ ਸੀਗਾ। ਮਾਮਲਾ ਬੇਸ਼ੱਕ ਸਾਲ ਕੁ ਪੁਰਾਣਾ ਹੈ, ਪਰ ਪੁਲਿਸ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਵੀਡੀਓ ਜਿਹੜੀ ਸੀ ਉਹ ਵਾਇਰਲ, ਇੱਕ ਨਾਬਾਲਗ ਬੇਟਾ, ਉਹਦਾ ਬਾਪ ਤੇ ਇੱਕ ਉਹਨਾਂ ਦੇ ਨਾਲ ਸੀਰੀ ਜਿਹੜਾ ਦਲਿਤ ਭਾਈਚਾਰੇ ਚੋਂ, ਉਹਨੂੰ ਤਿੰਨਾਂ ਨੂੰ ਲਿਆ ਕੇ ਥਾਣੇ ਦੇ ਵਿੱਚ ਉਹਨਾਂ ਨੂੰ ਨੰਗਿਆ ਕਰਕੇ ਵੀਡੀਓ ਬਣਾ ਲਈ, ਉਹਨਾਂ ਨੂੰ ਧਮਕੀਆਂ ਦਿੱਤੀਆਂ, ਵੀਡੀਓ ਦੇ ਵਿੱਚ ਸੁਣ ਰਹੀਆਂ ਨੇ। ਪੁਲਿਸ ਨੇ ਉਹ ਵੀਡੀਓ ਜਿਹੜੀ ਉਹ ਵਾਇਰਲ ਕਰਤੀ। ਮਾਮਲਾ ਭਖ ਗਿਆ। ਜਦੋਂ ਮਾਮਲਾ ਭਖਿਆ ਤਾਂ ਡੀਜੀਪੀ ਹੋਰਾਂ ਨੇ ਇਨਕੁਆਇਰੀ ਮਾਰਕ ਕਰਤੀ। 1.5 ਮਹੀਨਾ ਹੋ ਗਿਆ ਇਨਕੁਆਇਰੀ ਮਾਰਕ ਕੀਤੀ ਨੂੰ, ਉਹਦੀ ਬਦਲੀ ਕਰਤੀ ਖੰਨੇ ਤੋਂ। ਬਸ ਇੰਨਾ ਕੀਤਾ, ਬਦਲੀ ਕਰਕੇ ਉਹਨੂੰ ਦੂਜੇ ਜ਼ਿਲ੍ਹੇ ਦੇ ਵਿੱਚ ਭੇਜ ਦਿੱਤਾ ਵੀ ਇਹਦੇ ਨਾਲ ਹੀ ਸ਼ਾਇਦ ਜਿਹੜਾ ਜੀ ਉਹ ਸਰ ਜਾਣਾ। ਮਾਮਲਾ ਜਿਹੜਾ ਸੀਗਾ ਜੀ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਜਦੋਂ ਵੀਡੀਓ ਦੇ ਉੱਤੇ ਆਇਆ ਤੇ ਉੱਥੋਂ ਖੰਨੇ ਦੇ ਵਕੀਲ ਨੇ ਜੀ ਪੰਜਾਬ ਹਰਿਆਣਾ ਹਾਈ ਕੋਰਟ ਪ੍ਰੈਕਟਿਸ ਕਰਦੇ ਆ ਗੁਰਨਿੰਦਰ ਸਿੰਘ ਬਰਾੜ ਹੋਰੀ, ਉਹਨਾਂ ਨੇ ਇਹ ਮਾਮਲਾ ਜਿਹੜਾ ਜੀ ਚੁੱਕ ਕੇ ਹਾਈ ਕੋਰਟ ਜਿਹੜਾ ਉਹ ਲੈ ਕੇ ਗਏ। ਇਹਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਹੁਣ ਜਿਹੜੀ ਸਖਤੀ ਕੀਤੀ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਇਸ ਘਟਨਾ ਦੀ ਜਾਂਚ ਲਈ ਪੰਜਾਬ ਦੇ ਡੀਜੀਪੀ ਨੂੰ ਹੁਕਮ ਦਿੱਤਾ ਕਿ ਜੇ ਉਹ ਚਾਹੁਣ ਤਾਂ SIT ਦਾ ਗਠਨ ਕਰ ਸਕਦੇ ਆ। ਇਹਦੇ ਨਾਲ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਖਤ ਟਿੱਪਣੀਆਂ ਕੀਤੀਆਂ ਨੇ। ਹਾਈ ਕੋਰਟ ਨੇ ਇਸ ਗੱਲ ਦਾ ਸਖਤ ਨੋਟਿਸ ਲਿਆ ਕਿ ਨਾਬਾਲਗ ਬੱਚੇ, ਉਹਦੇ ਪਿਓ ਤੇ ਇੱਕ ਦਲਿਤ ਵਰਕਰ ਨੂੰ ਥਾਣੇ ਲਿਜਾ ਕੇ ਨੰਗੀਆਂ ਕਰਕੇ ਉਹਨਾਂ ਦੀ ਵੀਡੀਓ ਬਣਾਈ ਗਈ ਤੇ ਫਿਰ ਉਹਨੂੰ ਵਾਇਰਲ ਕੀਤਾ ਗਿਆ ਤੇ ਉਹਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਸੀ ਉਹ ਚੋਟ ਪਹੁੰਚੀ ਗਈ, ਕਿਉਂਕਿ ਜਿਹੜਾ ਇਹਦੇ ਵਿੱਚ ਮੇਨ ਸੀਗਾ ਬਾਪ ਉਹ ਵੀ ਅੰਮ੍ਰਿਤਧਾਰੀ। ਅਦਾਲਤ ਨੇ ਇਹਦੇ 'ਚ ਅਹਿਮ ਟਿੱਪਣੀ ਕਰਦਿਆਂ ਹੋਇਆ ਇਹ ਗੱਲ ਲਿਖੀ ਆ ਕਿ ਪਟੀਸ਼ਨ ਦੇ ਵਿੱਚ ਲਿਖੇ ਗਏ ਤੱਥ ਤੇ ਨਾਲ ਲਾਏ ਗਏ ਦਸਤਾਵੇਜ਼ ਸਾਡਾ ਸਿਰ ਸ਼ਰਮ ਦੇ ਨਾਲ ਨੀਵਾਂ ਕਰ ਰਹੇ ਆ ਕਿ ਅਸੀਂ ਉਸ ਸਮਾਜ ਦੇ ਵਿੱਚ ਰਹਿ ਰਹੇ ਆ ਜਿਹਦੇ 'ਚ ਪੁਲਿਸ ਵਿਭਾਗ ਦੇ ਨਾਲ ਸੰਬੰਧਿਤ ਇੱਕ ਅਧਿਕਾਰੀ ਨੂੰ ਇੱਕ ਪ੍ਰਭਾਵਸ਼ਾਲੀ ਵਿਅਕਤੀ ਦੀ ਸ਼ਹਿ ਤੇ ਆਪਣੇ ਹਿੱਤਾਂ ਦੇ ਖਾਤਰ ਇਉਂ ਕਰਨ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਂਦੀ ਹੈ। ਅਦਾਲਤ ਨੇ ਇਹ ਗੱਲ ਵੀ ਨੋਟ ਕੀਤੀ ਹੈ ਕਿ ਡੀਜੀਪੀ ਪੰਜਾਬ ਦੇ ਵੱਲੋਂ 18 ਅਪ੍ਰੈਲ ਨੂੰ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਸੀਗਾ ਕਿ ਇਸ ਮਾਮਲੇ ਦੇ ਵਿੱਚ ਮਾਮਲੇ ਦੀ ਜਾਂਚ ਜਸਕਰਨ ਸਿੰਘ IG ਲੁਧਿਆਣਾ ਰੇਂਜ ਨੂੰ ਦਿੱਤੀ ਗਈ ਹੈ, ਪਰ ਇਉਂ ਲੱਗਦਾ ਕਿ ਇਹ ਸਭ ਕੁਝ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਕੁਝ ਨਹੀਂ ਹੋਇਆ। ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਡੀਜੀਪੀ ਨੂੰ ਜਾਂਚ ਕਰਕੇ ਆਪਣੀ ਰਿਪੋਰਟ ਦੇਣ ਲਈ ਕਿਹਾ। ਇਹ ਵੀ ਕਹਿ ਦਿੱਤਾ ਜੇ ਉਹ ਲੋੜ ਸਮਝੇ ਤਾਂ ਇਸ ਮਾਮਲੇ ਦੇ ਵਿੱਚ SIT ਦਾ ਗਠਨ ਕਰ ਸਕਦੇ ਆ ਔਰ ਇਹਦੇ ਟਾਈਮ ਫਰੇਮ ਦੇ ਵਿੱਚ ਨਤੀਜੇ ਜਿਹੜੇ ਜੀ ਉਹ ਦਿੱਤੇ ਜਾਣ। ਹਾਈ ਕੋਰਟ ਨੇ ਵੀ ਕਿਹਾ ਕਿ SIT ਦੀ ਰਿਪੋਰਟ, ਉਹਦੇ ਆਧਾਰ ਤੇ ਕੀਤੀ ਗਈ ਰਿਪੋਰਟ ਤੇ FIR 8 ਜੁਲਾਈ ਨੂੰ ਅਦਾਲਤ ਦੇ ਸਾਹਮਣੇ ਰੱਖੀ ਜਾਵੇ। ਅਦਾਲਤ ਨੂੰ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਯਕੀਨੀ ਬਣਾਇਆ ਜਾਵੇ ਕਿ ਪਟੀਸ਼ਨਰਾਂ ਦੀ ਮਾਨਸਿਕ ਤੇ ਸਰੀਰਕ ਸੁਰੱਖਿਆ ਯਕੀਨੀ ਜਿਹੜੀ ਉਹ ਹੋਵੇ। ਔਰ ਇਸ ਮਾਮਲੇ ਦੇ ਵਿੱਚ ਅਜੇ ਤਾਈਂ SHO ਦੇ ਖਿਲਾਫ ਕਾਰਵਾਈ ਦੇ ਨਾਂ ਦੇ ਉੱਤੇ ਉਹਦਾ ਤਬਾਦਲਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਸਿਰਫ ਜਿਹੜਾ ਉਹ ਕੀਤਾ ਗਿਆ ਸੀਗਾ। ਜੇ ਇਹ ਮਾਮਲਾ ਜਿਹੜਾ ਜੀ, ਕਿਉਂਕਿ ਇਹ ਇਹਦੇ ਨਾਲ ਮੈਂ ਪਹਿਲੇ ਦਿਨ ਤੋਂ ਜਿਹੜਾ ਜੀ ਉਹ ਸ਼ਾਮਲ ਪੱਖੋਂ ਰਿਹਾ ਕਿ ਜਿਹੜੇ ਗੁਰਨਿੰਦਰ ਸਿੰਘ ਹੋਰੀ ਨੇ ਜੀ ਉਹਨਾਂ ਨੂੰ ਨਾਲ ਲੈ ਕੇ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਪਟੀਸ਼ਨ ਪਵਾਈ ਔਰ ਇਹਨੂੰ ਮੀਡੀਆ ਦੇ ਵਿੱਚ ਵੀ ਸਾਰਾ ਜਿਹੜਾ ਵੀ ਲਿਆਂਦਾ, ਕਿਉਂਕਿ ਇਹ ਬਹੁਤ ਪੇਨਫੁਲ ਮਾਮਲਾ ਹੈ। ਜਿਹੜਾ ਉਹ ਖਾਸ ਤੌਰ ਦੇ ਉੱਤੇ ਮੁੰਡਾ ਜਿਹੜਾ ਬਾਪ ਦੇ ਨਾਲ ਜਿਹੜਾ ਨੰਗਿਆ ਕੀਤਾ ਗਿਆ, ਉਹ ਮਤਲਬ ਕਿ ਮਾਨਸਿਕ ਰੂਪ ਦੇ ਵਿੱਚ ਇੰਨਾ ਡਰਿਆ ਹੋਇਆ ਜੀ, ਉਹ ਅੰਦਰੋਂ ਬਾਹਰ ਨਹੀਂ ਨਿਕਲਦਾ। ਮਤਲਬ ਕਿ ਸੁਸਾਈਡਲ ਕੇਸ ਜਿਹੜਾ ਵੀ ਉਹ ਹੋ ਸਕਦਾ। ਔਰ ਇਹ ਪੁਲਿਸ ਜਿਹੜੀ ਹੈ ਜੀ ਉਹ ਇੰਸਪੈਕਟਰ ਦੀ ਮਹਿਜ਼ ਬਦਲੀ ਕਰਕੇ ਉਹਨੂੰ ਦੂਜੇ ਜ਼ਿਲ੍ਹੇ 'ਚ ਭੇਜ ਰਹੀ ਆ। ਉਹ ਲਗਾਤਾਰ ਧਮਕੀਆਂ ਦੇ ਰਿਹਾ ਜੀ ਉਹਨਾਂ ਨੂੰ ਵੀ ਮੈਂ ਵੇਖ ਲੂ ਹੁਣ ਤੁਹਾਨੂੰ ਜਿਹੜਾ। ਸੋ ਹਾਈ ਕੋਰਟ ਨੇ ਇਹ ਬਹੁਤ ਸਹੀ ਸਮੇਂ ਦੇ ਉੱਤੇ ਸਖਤ ਨੋਟਿਸ ਜਿਹੜਾ ਵੀ ਉਹ ਲਿਆ। ਦੇਖਦੇ ਆ ਹੁਣ ਅੱਗੋਂ, ਕਿਉਂਕਿ ਇਹ ਕਾਰਵਾਈ ਤਾਂ ਹੁਣ ਕਰਨੀ ਪਊਗੀ। ਹਾਈ ਕੋਰਟ ਦੇ ਵਿੱਚ ਲਿਜਾ ਕੇ ਰਿਪੋਰਟ ਪੇਸ਼ ਕਰਨੀ ਪੈਣੀ। ਦੇਖੋ ਟਾਲ ਮਟੋਲ ਕਰਦੇ ਆ, ਬਸ ਖਾਨਾ ਪੂਰਤੀਆਂ ਬਹੁਤ ਜ਼ਿਆਦਾ ਆ, ਪਰ ਇਨਸਾਫ ਬਹੁਤ ਘੱਟ ਲੋਕਾਂ ਨੂੰ ਮਿਲਦਾ ਇੱਥੇ। ਅੱਜ ਇਸ ਤਰ੍ਹਾਂ ਪੁਲਿਸ ਦਾ ਪਾਰਾ ਵੈਸੇ ਹੀ ਚੜ੍ਹਿਆ ਰਹਿੰਦਾ ਅਤੇ ਮੌਸਮੀ ਪਾਰਾ ਵੀ 42 ਡਿਗਰੀ ਤੋਂ ਉੱਪਰ।
ਬਿਲਕੁਲ ਜੀ, ਅੱਗ ਜਿਹੜੀ ਆ ਅਸਮਾਨੀ ਅੱਗ ਵਰਨੀ ਸ਼ੁਰੂ ਹੋ ਗਈ ਆ ਮਈ ਦੇ ਅਖੀਰਲੇ ਦਿਨਾਂ ਦੇ ਵਿੱਚ। ਹਾਂ, ਐਤਕੀ ਥੋੜਾ ਲੇਟ ਹੈ, ਹੁਣ ਤਾਂ ਪਹਿਲਾਂ ਹੀ ਤਕਰੀਬਨ April ਦੇ ਵਿੱਚ ਹੀ ਜਿਹੜੀ ਅੱਗ ਵਰਨ ਲੱਗ ਜਾਂਦੀ। ਅਜੇ ਤੱਕ ਰਾਹਤ ਰਹੀ ਸੀਗੀ, ਪਰ ਹੁਣ ਜਿਹੜਾ ਜੀ ਸਵੇਰ ਤੋਂ ਇਹ ਅੱਗ ਜਿਹੜੀ ਦੀ ਉਹ ਲੱਗ ਜਾਂਦੀ ਆ ਵਰਨ। ਵੈਸਟ ਰਾਜਸਥਾਨ ਦੀਆਂ ਗਰਮ ਹਵਾਵਾਂ ਜਿਹੜੀਆਂ ਜੀ ਉਹਦੇ ਨਾਲ ਲੂ ਚੱਲਣ ਲੱਗ ਪਈ ਆ, ਔਰ ਜਿਹੜਾ ਪਾਰਾ ਹੈ ਉਹ 43 ਡਿਗਰੀ ਤੱਕ ਜਿਹੜਾ ਵੀ ਉਹ ਰਿਕਾਰਡ ਕੀਤਾ ਗਿਆ, ਔਰ ਇਹ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਜਿਹੜਾ ਵੀ ਉਹ ਸੀਗਾ। ਮੌਸਮ ਵਿਭਾਗ ਇਹ ਕਹਿੰਦਾ ਹੈ ਕਿ 31 ਤਰੀਕ ਤੱਕ ਅਜੇ ਲੂ ਜਿਹੜੀ ਹੈ ਜੀ ਉਹ ਇਸੇ ਤਰੀਕੇ ਦੇ ਨਾਲ ਚੱਲੂਗੀ। ਮੌਸਮ ਮਾਹਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ 40 ਡਿਗਰੀ ਦੇ ਨੇੜੇ ਤੇੜੇ ਇਹ ਪਾਰਾ ਜਿਹੜਾ ਜੀ ਉਹ ਰਹੂਗਾ, ਔਰ 43 ਤੋਂ 44 ਡਿਗਰੀ ਤੱਕ ਰਹਿਣ ਦੇ ਅਸਾਰ ਨੇ। 25 ਤਰੀਕ ਤੋਂ ਜਿਹੜਾ ਜੀ ਉਹ ਥੋੜਾ ਜਿਹਾ ਇਹਦੇ ਵਿੱਚ ਰਾਹਤ ਮਿਲੂਗੀ। ਮਤਲਬ ਕਿ 9 ਦਿਨ ਜਿਹੜੀ ਅਜੇ ਗਰਮੀ ਆ ਉਹ ਪੂਰੇ ਸਿਖਰ ਦੇ ਉੱਤੇ ਰਹੂਗੀ। ਅਪ੍ਰੈਲ ਮਹੀਨੇ ਦੇ ਵਿੱਚ ਗਰਮੀ ਦੀ ਵੈਸੇ ਸ਼ੁਰੂਆਤ ਹੋ ਜਾਂਦੀ ਹੈ, ਪਰ ਇਸ ਵਾਰੀ ਜਿਹੜਾ ਸੀ ਬਹੁਤ ਬਚਾਓ ਰਿਹਾ, ਕਿਉਂਕਿ ਐਤਕੀ ਮੀਂਹ ਪਏ, ਕਾਫੀ ਜਿਹੜੇ ਸੀਗੇ ਮੀਂਹ ਪਏ, ਔਰ ਦੂਸਰਾ ਜਿਹੜਾ ਸੀਗਾ ਜੀ ਲੋਕਡਾਊਨ ਦੀ ਵਜ੍ਹਾ ਕਰਕੇ ਕਰਫਿਊ ਜਿਹੜਾ ਸੀਗਾ ਉਹ ਲੱਗਿਆ ਹੋਣ ਕਰਕੇ ਧੂੰਆਂ ਪੋਲਿਊਸ਼ਨ ਜਿਹੜਾ ਸੀ ਉਹਦੇ ਉੱਤੇ ਬਹੁਤ ਕੰਟਰੋਲ ਜਿਹੜਾ ਸੀਗਾ ਉਹ ਹੋ ਗਿਆ, ਜਿਹਦੇ ਕਰਕੇ ਪਾਰਾ ਜਿਹੜਾ ਸੀਗਾ ਜੀ ਉਹ 30-31 ਦੇ ਨੇੜੇ ਤੇੜੇ ਜਿਹੜਾ ਜੀ ਉਹ ਰਿਹਾ। ਹੁਣ ਇਹ 40 ਤੋਂ ਕ੍ਰੋਸ ਕਰਕੇ 43 ਤੱਕ ਜਿਹੜਾ ਜੀ ਉਹ ਚਲੇ ਗਿਆ ਜੀ। ਇੰਨਾ ਜ਼ਰੂਰ ਕਿਹਾ ਜਾ ਰਿਹਾ ਕਿ ਜਿਹੜੀ ਇਸ ਵਾਰੀ ਮੌਨਸੂਨ ਆ ਉਹ ਸਹੀ ਸਮੇਂ ਦੇ ਉੱਤੇ ਜਿਹੜੀ ਉਹ ਆਊਗੀ। ਇਹ ਰਾਹਤ ਭਰੀ ਖਬਰ ਆ। ਵੈਸੇ ਇਹ ਆ ਕਿ ਮੌਨਸੂਨ ਜਿਹੜੀ ਪੰਜਾਬ ਦੇ ਵਿੱਚ ਆ ਉਹ 1 ਜੁਲਾਈ ਤੋਂ ਜਿਹੜੀ ਹੈ ਜੀ ਉਹ ਦਸਤਕ ਦਿੰਦੀ ਹੈ, ਪਰ ਇਸ ਵਾਰੀ ਕੁਝ ਦਿਨ ਪਹਿਲਾਂ ਜਿਹੜੀ ਆ ਸਕਦੀ ਹੈ ਜੀ। ਤੋਂ ਉਮੀਦ ਕਰਦੇ ਹਾਂ, ਪਰ ਮੌਸਮ ਹੈ ਜੀ, ਮੌਸਮ ਦੇ ਉੱਤੇ ਜ਼ੋਰ ਕਿਸੇ ਦਾ ਕੁਛ ਨੀਗਾ। ਹਨੇਰੀਆਂ ਦੇ ਇਹ ਦਿਨ ਨੇ, ਹਨੇਰੀ ਵਗੈਰਾ ਜਿਹੜੀ ਵੀ ਉਹ ਕਦੋਂ ਆ ਜਾਂਦੀ ਆ, ਜਾਂ ਜਿਹੜੇ ਇਹ ਦੱਸਿਆ ਜਾਂਦਾ ਤੇ ਕੋਈ ਮੀਂਹ ਨੀਗਾ ਪਤਾ, ਉਦੋਂ ਲੱਗਦਾ ਘੰਟੇ ਦੇ ਵਿੱਚ ਗੜੇ ਪੈ ਕੇ ਜਿਹੜਾ ਜੀ ਉਹ ਚਲੇ ਗਏ। ਨੇਚਰ ਹੈ, ਨੇਚਰ ਆਪਣੇ ਰੰਗ ਜਿਹੜੇ ਜੀ ਉਹ ਬਦਲਦੀ ਹੈ, ਇਸ ਕਰਕੇ ਕੰਪਲੇਂਟ ਕੋਈ ਨਹੀਂ ਗੀ ਜੀ। ਸਿਰਫ ਇੰਨਾ ਹੈ ਕਿ ਜਿਹੜੇ ਆਉਣ ਜਾਣ ਵਾਲੇ ਨੇ ਉਹ ਵੀ ਅਪ ਟੂ ਡੇਟ ਜਿਹੜਾ ਜੀ ਉਹ ਰਹਿਣ ਇਸ ਮਾਮਲੇ ਦੇ ਉੱਤੇ ਕਿ ਇੱਥੇ ਪੰਜਾਬ ਦੇ ਵਿੱਚ ਕਿਹੋ ਜਿਹਾ। ਹਾਂ, ਕੈਨੇਡਾ ਵਗੈਰਾ ਦੇ ਵਿੱਚ ਤਾਂ ਇਹ ਪਤਾ ਲੱਗ ਰਿਹਾ ਜੀ ਕਿ ਐਤਕੀ ਗਰਮੀ ਦੇ ਕੋਈ ਅਸਾਰ ਹੀ ਉਹ ਨਜ਼ਰ ਨਹੀਂ ਆ ਰਹੇ। ਜੀ ਜੀ ਬਿਲਕੁਲ, ਬਾਹਰ ਵੀ ਲੇਟ ਹੀ ਹੈਗਾ ਇਹ ਸਾਰਾ ਕੁਛ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।